ਸੀਗੇ ਰਾਜਪਾਲ ਤੋਂ। ਲਟਕਦੇ ਬਿੱਲਾਂ ਨੂੰ ਕਹਿੰਦੇ ਹੁਣ ਰਾਜਪਾਲ ਨੂੰ ਦੇਣੀ ਪੈਣੀ ਹੈ ਜੀ ਮਨਜ਼ੂਰੀ। ਪ੍ਰਵੀਨ ਜੀ, ਪਿਛਲੇ ਦਿਨੀ ਇਹ ਮਾਮਲਾ ਅਦਾਲਤ ਵਿੱਚ ਸੀਗਾ। ਮਾਨਯੋਗ ਸੁਪਰੀਮ ਕੋਰਟ ਨੇ ਇਸ ਮਸਲੇ ਤੇ ਸਖਤ ਫੈਸਲਾ ਸੁਣਾਇਆ ਸੀ ਜੀ। ਇਹ ਤੋਂ ਬਾਅਦ ਰਾਹਤ ਭਰੀ ਖਬਰ ਆਈ ਸੀ। ਉਸ ਤੋਂ ਬਾਅਦ ਰਾਜਪਾਲ ਲਗਾਤਾਰ 3 ਜਿਹੜੇ ਮਨੀ ਬਿੱਲ ਸੀ ਉਹਨਾਂ ਨੂੰ ਮਨਜ਼ੂਰੀ, ਫਿਰ ਜਿਹੜਾ ਬਜਟ ਸੈਸ਼ਨ ਚੱਲਿਆ ਆ ਰਿਹਾ ਸੀ ਲਗਾਤਾਰ ਉਹਨੂੰ ਚੁੱਕਣ ਲਈ ਉਹਦੇ ਪਰ ਜਦੇ ਤੁਰੰਤ ਮਨਜ਼ੂਰੀ, ਤੇ ਉਹ ਤੋਂ ਬਾਅਦ ਫਿਰ ਜਿਹੜਾ ਹੁਣ 28 ਨਵੰਬਰ ਤੋਂ ਬੁਲਾਇਆ ਜਾਣਾ ਵਿਸ਼ੇਸ਼ ਸਰਦੁਰਤੇ ਇਜਲਾਸ, ਉਹਨੂੰ ਮਨਜ਼ੂਰੀ। ਸੋ ਲਗਾਤਾਰ ਉਹਨਾਂ ਦੀ ਤਰੀਕਾ ਢੰਗ ਤਾਂ ਬਦਲ ਗਿਆ ਸੀ। ਪਰ 10 ਨਵੰਬਰ ਨੂੰ ਫੈਸਲਾ ਆਇਆ ਸੀ ਉਹਦਾ ਹੁਣ ਪੂਰਾ ਉਲਟਾ ਜਾਂ ਪੂਰਾ ਉਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਪਣੀ ਵੈਬਸਾਈਟ ਤੇ ਪਬਲਿਸ਼ ਕੀਤਾ ਗਿਆ ਜੀ। ਤੇ ਉਹਦੇ ਪੂਰੇ ਫੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਦੋਂ ਉਹਦੀ ਸਮੀਖਿਆ ਹੋਈ, ਸਰਕਾਰ ਨੇ ਆਪਣੇ ਪੱਧਰ ਤੇ ਕੀਤੀ, ਰਾਜਪਾਲ ਦੀ ਟੀਮ ਨੇ ਆਪਣੇ ਪੱਧਰ ਤੇ ਕੀਤੀ, ਮੀਡੀਆ ਨੇ ਆਪ ਉਸ ਨੂੰ ਖੰਗਾਲਿਆ, ਤਾਂ ਉਹਦੇ ਵਿੱਚੋਂ ਇਹ ਗੱਲ ਉੱਭਰ ਕੇ ਆਈ ਕਿ ਭਾਈ ਰਾਜਪਾਲ ਸਾਹਿਬ ਹੁਣ ਬਿੱਲ ਨਹੀਂ ਰੋਕ ਸਕਦੇ। ਅੱਛਾ। ਉਹਨਾਂ ਨੂੰ ਇਹਦੇ ਉੱਤੇ ਮਤਲਬ ਐਕਸ਼ਨ ਲੈਣਾ ਹੀ ਪੈਣਾ, ਪੈਨ ਚਲਾਉਣਾ ਹੀ ਪੈਣਾ। ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ, ਪੰਜਾਬ ਦੇ ਵਿਧਾਨ ਸਭਾ ਦੇ ਬਿੱਲਾਂ ਦੇ ਹਵਾਲੇ ਨਾਲ ਉਹਨਾਂ ਦੀ ਇਸ ਫੈਸਲੇ 'ਚ ਇੱਕ ਤਲਖ ਟਿੱਪਣੀ ਸਾਹਮਣੇ ਆਈ। ਮਾਨਯੋਗ ਸੁਪਰੀਮ ਕੋਰਟ ਦੀ 3 ਜੱਜਾਂ ਦਾ ਬੈਂਚ ਸੀ, ਜਿਹਦੇ ਵਿੱਚ ਖੁਦ ਚੀਫ ਜਸਟਿਸ ਚੰਦਰਚੂੜ ਸਾਹਿਬ ਨੇ, ਜਸਟਿਸ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ, ਇਹ 3 ਜੱਜਾਂ ਦਾ, ਜੱਜ ਸਾਹਿਬਾਨਾਂ ਦਾ ਜਿਹੜਾ ਬੈਂਚ ਸੀਗਾ, ਉਹਦੇ ਇਹਨਾਂ ਨੇ ਸਪਸ਼ਟ ਕਿਹਾ ਕਿ ਰਾਜਪਾਲ ਨੂੰ ਵਿਧਾਨ ਸਭਾ ਵੱਲੋਂ ਪਾਸ ਬਿੱਲਾਂ ਨੂੰ ਰੋਕਣ ਦੀ ਕੋਈ ਅਧਿਕਾਰ ਨਹੀਂ ਹੈ, ਉਹ ਵੀਟੋ ਨਹੀਂ ਕਰ ਸਕਦੇ। ਠੀਕ ਹੈ, ਕੋਈ ਵੀਟੋ ਪਾਵਰ ਨਹੀਂ ਹੈ ਉਹਨਾਂ ਕੋਲ। ਉਹਦੇ ਤੇ ਫੈਸਲਾ ਸਮਾਂ ਹੱਦ 'ਚ ਲੈਣਾ ਹੀ ਪੈਣਾ। ਹੁਣ ਇਹਦੇ ਵਿੱਚ ਜਿਹੜਾ ਅਹਿਮ ਪਹਿਲੂ ਆ ਉਹ ਇਸ ਲਈ ਜ਼ਿਆਦਾ ਮਹੱਤਵਪੂਰਨ ਬਣਦਾ ਪ੍ਰਵੀਨ ਜੀ ਕਿ ਜਿਹੜਾ ਸੰਵਿਧਾਨ ਦੀ ਧਾਰਾ 200 ਹੈ ਉਹ ਇਸ ਮਾਮਲੇ 'ਚ ਸਪਸ਼ਟ ਨਹੀਂ ਹੈ ਜੀ। ਉਹ ਕਹਿੰਦੀ ਹੈ ਕਿ ਉੱਥੇ ਜਾ ਕੇ ਉਹ ਚੁੱਪ ਕਰ ਜਾਂਦੀ ਹੈ ਕਿ ਜੇਕਰ ਮੰਨ ਲਓ ਕੋਈ ਬਿੱਲ ਆਇਆ, ਰਾਜਪਾਲ ਕੋਲ ਆ ਗਿਆ, ਵਿਧਾਨ ਸਭਾ ਚੋਂ ਪਾਸ ਹੋ ਕੇ, ਉਹ ਉਸ ਨੂੰ ਇਹ ਨਹੀਂ ਦੱਸਦੀ ਕਿ ਇਸ ਨੂੰ ਸਹਿਮਤੀ ਦੇਣ ਤੋਂ ਬਾਅਦ ਜਾਂ ਸਹਿਮਤੀ ਦੇਣ ਤੋਂ ਬਾਅਦ ਇਹਦਾ ਭਵਿੱਖ ਕੀ ਹੋਊਗਾ ਇਸ ਬਿੱਲ ਦਾ। ਜੇ ਰਾਜਪਾਲ ਉਹਦੇ ਪਰ ਸਹਿਮਤ ਨਹੀਂ ਆ, ਫਿਰ ਉਹਦਾ ਭਵਿੱਖ ਕੀ ਹੈ, ਇੱਥੇ ਇਹ ਧਾਰਾ ਚੁੱਪ ਕਰ ਜਾਂਦੀ ਹੈ। ਪਰ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਰਾਜਪਾਲ ਜਾਂ ਤਾਂ ਉਹਦੇ ਪਰ ਸਹੀ ਪਾਵੇ, ਦਸਤਖਤ ਕਰੇ ਕਿ ਹਾਂ ਇਹ ਸਹੀ ਹੈ, ਬਿੱਲ ਪਾਸ ਹੈ, ਜਾਂ ਫਿਰ ਉਹ ਇਹਨੂੰ ਮੁੜ ਵਿਚਾਰਨ ਦੇ ਲਈ ਵਾਪਸ ਭੇਜੇ। ਜੀ। ਇਸ ਲਈ ਜਿਹੜੇ ਬਿੱਲ ਹੁਣ ਰੁਕੇ ਹੋਏ ਨੇ ਉਹ ਉਹਨਾਂ ਨੂੰ ਜਾਂ ਤਾਂ ਉਹਦੇ ਪਰ ਸਹੀ ਪਾਉਣੀ ਪੈਣੀ ਹੈ ਜਾਂ ਉਹਨਾਂ ਨੂੰ ਮੁੜ ਵਿਚਾਰਨ ਲਈ ਭੇਜਣਾ ਪੈਣਾ। ਕਿਉਂਕਿ ਮਾਨਯੋਗ ਅਦਾਲਤ ਨੇ ਕਿਹਾ ਕਿ ਰਾਜਪਾਲ ਇਹ ਤਰੀਕਾ ਨਹੀਂ ਅਪਣਾ ਸਕਦਾ ਕਿ ਉਹ ਜਿਸ ਨੂੰ ਜਾਣ ਕੇ ਲਟਕਾ ਕੇ ਰੱਖੇ, ਰੋਕ ਕੇ ਰੱਖੇ, ਹੈ ਨਾ, ਜਾਂ ਸਿੱਧਾ ਇਨਕਾਰ ਕਰ ਦੇਵੇ। ਕਿਉਂਕਿ ਕਹਿੰਦੇ ਵਿਧਾਇਕ ਚੁਣੇ ਹੋਏ ਨੇ, ਵਿਧਾਨ ਸਭਾ ਦੇ ਮੈਂਬਰ ਚੁਣੇ ਹੋਏ ਨੇ, ਔਰ ਉਹਦੇ ਵਿੱਚ ਬਹੁਮਤ ਨਾਲ ਫੈਸਲਾ ਹੋ ਕੇ ਆਉਂਦਾ। ਇਸ ਲਈ ਉਹਨੂੰ ਇਸ ਤਰ੍ਹਾਂ ਰੋਕਣਾ ਤਾਂ ਤੁਸੀਂ ਲੋਕਤੰਤਰ ਨੂੰ ਪਟੜੀ ਤੋਂ ਲਾਉਣ ਬਰਾਬਰ। ਤੋਂ ਇਹ ਜਿਹੀਆਂ ਤਲਖ ਟਿੱਪਣੀਆਂ ਨੇ ਰਾਜਪਾਲ ਦੀ ਦਿੱਕਤ ਵਧਾ ਦਿੱਤੀ ਆ। ਠੀਕ ਹੈ, ਤੇ ਇਹ ਪੰਜਾਬ ਸਰਕਾਰ ਲਈ ਇੱਕ ਸੁਖਾਵਾਂ ਸੁਨੇਹਾ। ਸੋ ਇਹੀ ਜਾਣਕਾਰੀ ਜਦੋਂ ਪੰਜਾਬ ਸਰਕਾਰ ਦੇ ਵਕੀਲਾਂ ਨੇ ਮੁੱਖ ਮੰਤਰੀ ਸਾਹਿਬ ਨਾਲ ਸਾਂਝੀ ਕੀਤੀ, ਤੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਜਦੇ ਆਪਣੇ ਅਧਿਕਾਰੀ ਅਮਲਾ ਫਾਲਾ ਬੁਲਾ ਲਿਆ ਕਿ ਲਿਖੋ ਰਾਜਪਾਲ ਲਈ ਚਿੱਠੀ ਕਰੋ ਤਿਆਰ। ਸੋ ਅੱਜ ਦੀ ਤਰੀਕ 'ਚੋਂ ਚਿੱਠੀ ਰਾਜਪਾਲ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਜਾਣੀ ਆ ਕਿ ਜੀ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਹਵਾਲੇ ਨਾਲ ਅਸੀਂ ਤੁਹਾਨੂੰ ਮੁੜ ਅਰਜ਼ੋਈ ਕਰਦੇ ਹਾਂ ਕਿ ਤੁਸੀਂ ਜਿਹੜੇ ਸਾਡੇ 4 ਬਿੱਲ ਰੋਕ ਕੇ ਬੈਠੇ ਹੋ ਪੈਂਡਿੰਗ ਬਿੱਲ, ਇੱਕ ਤਾਂ ਗੁਰਦੁਆਰਾ ਸੋਧ ਐਕਟ ਹੈ ਜਿਹਨੂੰ ਲੈ ਕੇ ਪੰਜਾਬ ਸਰਕਾਰ ਵੀ ਆਮੋ ਸਾਹਮਣੇ ਹੈ, ਮੁੱਖ ਰੂਪ ਦੇ ਵਿੱਚ ਉੱਥੋਂ ਤੋਂ ਪ੍ਰਸਾਰਨ ਨੂੰ ਲੈ ਕੇ ਵੀ ਸਵਾਲ ਹੈ। ਸੋ ਇਹਦੇ ਨਾਲ ਪੰਜਾਬ ਯੂਨੀਵਰਸਿਟੀਆਂ ਦੇ ਲਾਅ ਵਾਲਾ ਨਿਯਮ ਹੈ ਜਿਹਦੇ ਵਿੱਚ ਰਾਜਪਾਲ ਦੀ ਬਜਾਏ ਮੁੱਖ ਮੰਤਰੀ ਸਾਹਿਬ ਨੇ ਹੁਣ ਮਤਲਬ ਚਾਂਸਲਰ ਬਣ ਜਾਣਾ ਜੀ, ਉਹ ਚਾਂਸਲਰ ਬਣਨ ਵਾਲਾ ਮਾਮਲਾ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਸੋਧ ਬਿੱਲ ਹੈ, ਇਸੇ ਤਰ੍ਹਾਂ ਪੰਜਾਬ ਐਫੀਲੇਟਡ ਕਾਲਜ ਸੋਧ ਬਿੱਲ ਹੈ। ਸੋ 4 ਬਿੱਲ ਨੇ, ਚਾਰੇ ਬਿੱਲਾਂ ਨੂੰ ਰਾਜਪਾਲ ਹੋਰੀ ਰੋਕ ਕੇ ਬੈਠੇ ਨੇ। ਤੇ ਹੁਣ ਜਦੋਂ ਇਹ ਚਿੱਠੀ ਜਾਊਗੀ ਤਾਂ ਕਹਿੰਦੇ ਰਾਜਪਾਲ ਨੂੰ ਇਹਦੇ ਪਰ ਫੈਸਲਾ ਲੈਣਾ ਪੈਣਾ, ਕੋਈ ਐਕਸ਼ਨ ਲੈਣਾ ਪੈਣਾ। ਕਿਉਂਕਿ ਸ਼ੁਰੂਆਤ ਦੇ ਵਿੱਚੋਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਰਾਜਪਾਲ ਦੀ ਨਰਮੀ ਔਰ ਪੰਜਾਬ ਸਰਕਾਰ ਦਾ ਰਵੱਈਆ ਕੋਈ ਠਰਮੇ ਵਾਲਾ ਨਜ਼ਰ ਆਉਣ ਲੱਗਿਆ, ਦੋਵਾਂ 'ਚ ਤਾਲਮੇਲ ਹੋਣ ਲੱਗਿਆ। ਠੀਕ ਹੈ, ਹੁਣ ਆ ਜਦੋਂ ਫੈਸਲਾ ਪੂਰਾ ਆਇਆ ਇਸ ਤੋਂ ਬਾਅਦ ਕੀ ਰਾਜਪਾਲ ਦੁਆਰਾ ਕੋਈ ਰੰਗ ਵਟਾਉਣਗੇ ਜਾਂ ਹੁਣ ਚੁੱਪ ਕਰਕੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ ਕਰਨਗੇ ਤੇ ਉਸ ਅਨੁਸਾਰ ਚੱਲਣਗੇ ਜੀ। ਸੋ ਇਸ ਹਵਾਲੇ ਨਾਲ ਮੈਂ ਕੁਝ ਵਿਧਾਨ ਸਭਾ ਦੀ ਜੋ ਜਾਣਦੇ ਨੇ ਜਾਂ ਕਾਨੂੰਨੀ ਪਹਿਲੂਆਂ ਨੂੰ ਜਾਣਦੇ, ਜਦੋਂ ਉਹਨਾਂ ਨਾਲ ਮੈਂ ਰਾਤ ਰਾਬਤਾ ਕਰ ਰਿਹਾ ਸੀ ਤਾਂ ਉਹ ਕਹਿੰਦੇ ਕਿ
ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਾਂ ਤਾਂ ਤੁਸੀਂ ਸਹੀ ਪਾਓ ਜਾਂ ਤੁਸੀਂ ਮੁੜ ਵਿਚਾਰ ਲਈ ਭੇਜੋ। ਠੀਕ ਹੈ। ਪਰ ਕਹਿੰਦੇ ਕਿ ਉਹ ਕਹਿੰਦੇ ਕਿ ਇਹਦੇ ਵਿਚਾਲੇ ਇੱਕ ਤੀਜਾ ਰਸਤਾ ਵੀ ਰਾਜਪਾਲ ਕੋਲ ਹੈ ਕਿ ਉਹਨਾਂ ਕੋਲ 2 ਨਹੀਂ 3 ਬਦਲ ਨੇ ਜੀ। ਪਹਿਲਾ ਤਾਂ ਉਹਨਾਂ ਕੋਲ ਇਹੀ ਹੈ ਕਿ ਜਦੋਂ ਬਿੱਲ ਵਿਧਾਨ ਸਭਾ ਚੋਂ ਪਾਸ ਹੋ ਕੇ ਆਵੇ, ਉਸ ਵਿਧਾਨ ਸਭਾ ਦੀ ਮਰਿਆਦਾ ਅਨੁਸਾਰ ਬਹੁਮਤ ਦੇ ਹਵਾਲੇ ਨਾਲ ਉਸ ਨੂੰ ਪਾਸ ਕਰਨ। ਦੂਸਰਾ, ਉਹਨਾਂ ਨੂੰ ਜੇਕਰ ਉਹਦੇ ਪਰ ਕੋਈ ਸ਼ੰਕਾ ਸ਼ੋਭਾ ਕੋਈ ਸਵਾਲ ਹੈ ਤਾਂ ਉਹਦੇ ਪਰ ਨਾ ਨਹੀਂ ਕਰ ਸਕਦੇ, ਉਸ ਨੂੰ ਮੁੜ ਵਿਚਾਰਨ ਦੇ ਲਈ ਵਿਧਾਨ ਸਭਾ ਭੇਜ ਸਕਦੇ ਜੀ। ਅੱਛਾ, ਹੁਣ ਇਹ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਉਸ ਦੇ ਵਿੱਚੋਂ ਕੋਈ ਬਦਲਾ ਲਿਆਉਂਦੀ ਹੈ, ਅਗਲੀ ਵਾਰ ਉਹਦੇ ਵਿੱਚ ਕੋਈ ਸੋਧ ਕਰਦੇ ਆ ਜਾਂ ਹੂ ਨੂੰ ਦੁਬਾਰਾ ਕਹਿ ਕੇ ਭੇਜਦੇ ਆ ਕਿ ਨਹੀਂ ਸਾਡੇ ਵੱਲੋਂ ਸਹੀ ਆ। ਠੀਕ ਹੈ। ਰਾਜਪਾਲ ਕੋਲ ਸਿਰਫ ਇੰਨਾ ਹੀ ਹੈ ਕਿ ਉਹ ਜਾਂ ਤਾਂ ਉਹਦੇ ਪਰ ਦਸਤਖਤ ਕਰਕੇ ਸਹੀ ਕਰ ਦੇਵੇ ਜਾਂ ਉਸ ਨੂੰ ਮੁੜ ਵਿਚਾਰ ਲਈ ਵਿਧਾਨ ਸਭਾ ਭੇਜੇ। ਪਰ ਤੀਸਰਾ ਬਦਲ ਉਹਦੇ ਕੋਲ ਹੈ ਕਿ ਉਹ ਰਾਸ਼ਟਰਪਤੀ ਨੂੰ ਸਿੱਧੇ ਭੇਜ ਸਕਦਾ ਜੀ। ਸੋ ਹੁਣ ਕੀ ਪੰਜਾਬ ਦੇ ਰਾਜਪਾਲ ਅੱਲਾ ਬਚਾਉਣਗੇ, ਆਪਣਾ ਜਾਨ ਖਲਾਸੀ ਕਰਨਗੇ ਕਿ ਉਹ ਕਹਿਣਗੇ ਜੀ ਮੈਂ ਤਾਂ ਰਾਸ਼ਟਰਪਤੀ ਨੂੰ ਭੇਜ ਦਿੱਤੇ, ਰਾਸ਼ਟਰਪਤੀ ਸਾਹਿਬ ਦੇਖਣ, ਜਾਂ ਉਹ ਚਾਰੇ ਬਿੱਲਾਂ ਨੂੰ ਪਾਸ ਕਰਨਗੇ ਜਾਂ ਇਹਨਾਂ ਨੂੰ ਮੁੜ ਵਿਚਾਰ ਲਈ ਭੇਜਣਗੇ। ਤੇ ਕਹਿੰਦੇ ਜੇ ਮੁੜ ਵਿਚਾਰ ਲਈ ਆਉਂਦੇ ਨੇ ਤਾਂ ਕੱਲ ਹੀ ਮੁੱਖ ਮੰਤਰੀ ਸਾਹਿਬ ਨੇ ਆਪਣੇ ਮਾਹਿਰਾਂ ਨਾਲ ਸਲਾਹ ਕੀਤੀ ਕਿ ਆਪਾਂ ਜਿਹੜਾ ਹੁਣ 28 ਤਰੀਕ ਨੂੰ ਬੁਲਾਉਣਾ ਹੈ, ਉਹਦੇ ਚ ਫਿਰ ਇਹਨਾਂ ਚੋਂ ਇੱਕ ਅੱਧਾ ਬਿੱਲ ਵਾਪਸ ਆ ਗਿਆ, ਉਹ ਚ ਫੇਰ ਲਿਆ ਕੇ ਹੂਬੂ ਪਾਸ ਕਰ ਦੋ। ਹਾਂਜੀ, ਦੂਜੀ ਵਾਰੀ ਕਹਿੰਦੇ ਪਾਸ ਕਰ ਲੈਣਾ, ਰਾਸ਼ਟਰਪਤੀ ਕੋਲ ਭੇਜਣੇ ਪੈਣੇ ਜਾਂ ਫਿਰ ਪਾਸ ਕਰਨੇ ਪੈਣੇ ਜੋ ਮੁੜ ਵਿਚਾਰ ਆ ਗਿਆ। ਸੋ ਇਸ ਲਈ ਰਾਜਪਾਲ ਲਈ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਹਰ ਜਾਣਾ ਆਸਾਨ ਨਹੀਂ ਹੋਏਗਾ। ਇਸੇ ਲਈ ਇਹ ਚਰਚਾ ਚੱਲੀ ਹੈ ਕਿ ਰਾਜਪਾਲ ਸਾਹਿਬ ਹੁਣ ਤਾਂ ਬਿੱਲ ਪਾਸ ਕਰਨੇ ਹੀ ਪੈਣੇ ਆ। ਸੋ ਇਹ ਪਾਸ ਹੁੰਦੇ ਆ ਜਾਂ ਵਾਪਸ ਆਉਂਦੇ ਆ ਜਾਂ ਰਾਸ਼ਟਰਪਤੀ ਕੋਲ ਜਾਂਦੇ ਆ, ਇਹ ਆਉਣ ਵਾਲੇ 2-3 ਦਿਨਾਂ 'ਚ ਸਪਸ਼ਟ ਹੋ ਜਾਏਗਾ। ਅੱਜ ਚਿੱਠੀ ਜਾਣ ਦੀ ਪੂਰੀ ਸੰਭਾਵਨਾ। ਜੀ ਜੀ।